ਉਧਰ ਫਲੋਰੀਡਾ ਦੇ ਵਿੱਚੋਂ ਖਬਰ ਆ ਰਹੀ ਆ, ਅਲਕੈਟਰਾਜ਼ ਤਾਂ ਸਾਰਿਆਂ ਨੇ ਸੁਣਿਆ। ਹਰਜੋਤ ਸਿੰਘ ਜੀ, ਰਾਸ਼ਟਰਪਤੀ ਟਰੰਪ ਉਹਨਾਂ ਨੇ ਕਿਹਾ ਸੀਗਾ ਵੀ ਇਹਨੂੰ ਦੁਬਾਰਾ ਆਪਾਂ ਜੇਲ੍ਹ ਜਿਹੜੀ ਉਹ ਬਣਾਉਣਾ ਆ, ਵੀ ਆਓ ਦੇਖੋ ਤੇ ਵਿਚਾਰ ਜਿਹੜਾ ਕਰੋ। ਫਲੋਰੀਡਾ ਤੋਂ ਖਬਰ ਆ ਰਹੀ ਆ, ਆਈਸ ਦਾ ਡਿਟੈਂਸ਼ਨ ਸੈਂਟਰ ਮਗਰਮੱਛਾਂ ਦੇ ਵਿਚਾਲੇ ਐਲੀਗੇਟਰ ਐਲਕੈਟਰਾਜ਼ ਜਿਹੜਾ ਉਹ ਉੱਥੇ ਬਣਾਇਆ ਜਾ ਰਿਹਾ ਆ। ਕਹਿੰਦੇ ਵੀ ਐਵਰਗਲੇਡਸ ਉੱਥੇ ਦੇ ਇੱਕ ਵੈਟਲੈਂਡਸ ਆ, ਪਾਣੀ ਵਾਲੇ ਜੰਗਲਾਤ ਵਾਲਾ ਜਿਹੜਾ ਇਲਾਕਾ ਆ, ਜਿਸ ਦੇ ਵਿੱਚ ਸਭ ਤੋਂ ਜ਼ਿਆਦਾ ਪਾਈਥਨਸ ਤੇ ਸਭ ਤੋਂ ਜ਼ਿਆਦਾ ਜਿਹੜੇ ਐਲੀਗੇਟਰਸ ਆ ਉਹ ਰਹਿੰਦੇ ਆ। ਤੇ ਕਹਿੰਦੇ ਵੀ ਇੱਕ ਉੱਥੇ ਡਿਟੈਂਸ਼ਨ ਫੈਸਿਲਿਟੀ ਬਣਾਈ ਜਾ ਰਹੀ ਆ, ਜਿਸ ਦੇ ਵਿੱਚ 1000 ਬੈੱਡ ਲੱਗਣਗੇ। ਤੇ ਉਹਨਾਂ ਦੇ ਜਿਹੜੇ ਲੋਕ ਆ, ਉਹ ਜਿਹੜੇ ਇਸ ਦੇ ਅਧਿਕਾਰੀ ਆ, ਕ੍ਰਿਸਟੀ ਨਿਹੋਮ ਆ, ਉਹਨਾਂ ਨੇ ਕਿਹਾ, ਤੇ ਨਾਲ ਜਿਹੜੇ ਐਲੀਗੇਟਰ ਐਲਕਟਰਾਜ਼ ਨੂੰ ਚਲਾਉਣ ਵਾਲੇ ਅਫੀਸ਼ੀਅਲਸ ਆ, ਉਹਨਾਂ ਨੇ ਕਿਹਾ ਵੀ ਭਾਈ ਹੁਣ ਤੁਸੀਂ ਭੱਜ ਨਹੀਂ ਸਕਦੇ, ਭੱਜੂਗੇ ਤਾਂ ਮੋਹਰੇ ਤੁਹਾਡੇ ਹੋਊਗਾ ਐਲੀਗੇਟਰ ਤੇ ਨਾਲ ਦੇ ਨਾਲ ਹੋਊਗੇ ਤੁਹਾਡੇ ਉੱਥੇ ਪਾਈਥਨ, ਸੋ ਕਿਸੇ ਪਾਸੇ ਨੂੰ ਵੀ ਜਿਹੜਾ ਉਹ ਤੁਸੀਂ ਨਹੀਂ ਜਾਓਗੇ। ਇੱਕ ਸਟੇਟ ਦੇ ਜਿਹੜੇ ਉੱਥੋਂ ਦੇ ਅਟਾਰਨੀ ਜਨਰਲ ਨੇ, ਇਹ ਜੇਮਸ ਉਥਮਾਇਰ, ਉਹਨਾਂ ਨੇ ਕਿਹਾ ਵੀ ਐਲੀਗੇਟਰ ਐਲਕੈਟਰਾਜ਼ ਦਾ ਵਨ ਸਟਾਪ ਸ਼ਾਪ ਟੂ ਕੈਰੀ ਆਊਟ ਪ੍ਰੈਜ਼ੀਡੈਂਟ ਟਰੰਪਸ ਮਾਸ ਡੈਪੂਟੇਸ਼ਨ ਏਜੰਡਾ। ਸੋ ਕਹਿੰਦੇ ਵੀ ਕੈਂਪੇਨ ਸਟਾਈਲ ਜਿਹੜੀ ਵੀਡੀਓ ਜਿਹੜੀ ਉਹਨਾਂ ਨੇ ਪੋਸਟ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਕੀਤੀ, ਵੀ ਇਦਾਂ ਦਾ ਇੱਕ ਆਈਡੀਆ ਜਿਹੜਾ ਉਹ ਅਸੀਂ ਬਣਾ ਰਹੇ ਹਾਂ। ਉੱਥੇ ਇੱਕ ਬਿਗ ਸਾਈਪਰਸ ਨੈਸ਼ਨਲ ਪ੍ਰੀਜ਼ਰਵ ਆ, ਜਿਸ ਦੀ ਇੱਕ 에ਅਰ ਸਟ੍ਰਿਪ ਆ, ਤੇ ਉਸ ਦੀ ਵਰਤੋਂ ਕਰਦੇ ਹੋਏ ਉਸ ਦੇ ਲਾਗੇ ਕਹਿੰਦੇ ਵੀ ਇਹ ਜਿਹੜਾ ਇੱਕ ਡਿਟੈਂਸ਼ਨ ਫੈਸਿਲਿਟੀ ਆ ਉਹ ਬਣਾਉਣ ਵੱਲ ਨੂੰ ਕਦਮ ਜਿਹੜੇ ਉਹ ਵਧਾਏ ਜਾ ਰਹੇ ਆ। ਕਹਿੰਦੇ ਵੀ ਐਵਰਗਲੇਡਸ, ਜਿਸ ਦੇ ਉੱਤੇ ਬਿਲੀਅਨਸ ਆਫ ਡਾਲਰ ਦਾ ਖਰਚਾ ਕੀਤਾ ਗਿਆ ਸੀਗਾ, ਉਹ ਵੈਟਲੈਂਡਸ ਨੂੰ ਰਿਸਟੋਰ ਕਰਨ ਦੇ ਲਈ ਅੱਜ ਹੁਣ ਉੱਥੇ ਹੀ 1000 ਬੈੱਡ ਦੀ ਜਿਹੜੀ ਡਿਟੈਂਸ਼ਨ ਫੈਸਿਲਿਟੀ ਅਨਡਾਕੂਮੈਂਟਡ ਇਮੀਗ੍ਰੈਂਟਸ ਲਈ ਮਿਡਲ ਆਫ ਐਵਰਗਲੇਡਸ ਜਿਹੜੀ ਉਹ ਬਣਾਈ ਜਾਊਗੀ। ਕਈ ਲੋਕਲ ਅਧਿਕਾਰੀ ਤੇ ਜਿਹੜੇ ਇਨਵਾਇਰਮੈਂਟਲਿਸਟ ਆ, ਉਹਨਾਂ ਨੇ ਇਸ ਦੇ ਉੱਤੇ ਜਿਹੜੇ ਸਵਾਲ ਚੱਕੇ ਆ, ਉਹਨਾਂ ਨੇ ਇਸ ਦੇ ਉਲਟ ਜਿਹੜੀ ਗੱਲ ਕੀਤੀ। ਕਹਿੰਦੇ ਵੀ ਇਹਦੇ ਨਾਲ ਜਿਹੜੇ ਵੈਟਲੈਂਡਸ ਆ ਉਹਨਾਂ ਨੂੰ ਨੁਕਸਾਨ ਜਿਹੜਾ ਉਹ ਪਹੁੰਚ ਸਕਦਾ ਆ। ਐਵਰਗਲੇਡ ਡਿਟੈਂਸ਼ਨ ਸੈਂਟਰ ਕਹਿੰਦੇ ਵੀ ਫਲੋਰੀਡਾ ਦੇ ਵਿੱਚ ਬਹੁਤ ਸਾਰੀਆਂ ਨਵੀਆਂ ਉਹ ਸਾਈਟਸ ਬਣਾਈਆਂ ਜਾ ਰਹੀਆਂ ਆ, ਡਿਟੈਂਸ਼ਨ ਸੈਂਟਰਸ। ਫਲੋਰੀਡਾ ਨੇ 5000 ਜਿਹੜੇ ਡਿਟੇਨੀਜ਼ ਨੂੰ ਹਾਊਸ ਕਰਨ ਦੇ ਲਈ ਵੱਖ-ਵੱਖ ਥਾਵਾਂ ਦੇ ਉੱਤੇ ਡਿਟੈਂਸ਼ਨ ਸੈਂਟਰਸ ਬਣਾਉਣੇ ਆ, ਜਿਨ੍ਹਾਂ ਵਿੱਚੋਂ ਇੱਕ ਇਹ ਐਵਰਗਲੇਡਸ ਦੇ ਵਿੱਚ ਐਲੀਗੇਟਰ ਐਲਕੈਟਰਾਜ਼ ਦਾ ਜਿਹੜਾ ਨਾਮ ਆ ਉਹ ਆ ਰਿਹਾ, ਜਿੱਥੇ 1000 ਬੰਦਾ ਜਿਹੜਾ ਉਹ ਰੱਖਿਆ ਜਾ ਸਕਦਾ ਆ। ਸੋ ਕਹਿੰਦੇ ਵੀ ਇਹ ਸਟੇਟ ਤੇ ਫੈਡਰਲ ਗਵਰਨਮੈਂਟ ਨੇ ਪਿਛਲੇ 35 ਸਾਲਾਂ 'ਚ ਇਹ ਵੈਟਲੈਂਡਸ ਦੇ ਉੱਤੇ $10 ਬਿਲੀਅਨ ਦੀ ਖਰਚਾ ਜਿਹੜਾ ਕੀਤਾ ਆ, ਉਸ ਨੂੰ ਨੈਚੁਰਲੀ ਜਿਹੜਾ ਉਹਦਾ ਫਲੋ ਆਫ ਵਾਟਰ ਆ ਰਿਸਟੋਰ ਕਰਨ ਦੇ ਲਈ। ਜਾਂਦੇ ਜਾਂਦੇ ਜਿੰਨੇ ਵੀ ਇੰਡੀਆ ਤੋਂ ਜੋ ਅਮਰੀਕਾ ਦੇ ਵਿੱਚ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਆ, ਉਹਨਾਂ ਦੇ ਲਈ ਜਿਹੜੀ ਆ ਅਮਰੀਕਨ ਐਮਬੈਸੀ ਨੇ ਇੰਡੀਆ ਦੇ ਵਿੱਚ ਇਹ ਕਿਹਾ ਆ ਵੀ ਤੁਹਾਡੀ ਵੀਜ਼ਾ ਦੀ ਜਿਹੜੀ ਐਪਲੀਕੇਸ਼ਨ ਆ, ਉਹਨੂੰ ਦੇਣ ਤੋਂ ਪਹਿਲਾਂ ਜਿੰਨੇ ਵੀ ਤੁਹਾਡੇ ਸੋਸ਼ਲ ਮੀਡੀਆ ਦੇ ਜਿਹੜੇ ਅਕਾਊਂਟ ਆ, ਉਹਨਾਂ ਦਾ ਜਿਹੜੀ ਪ੍ਰਾਈਵੇਸੀ ਆ ਉਹ ਓਪਨ ਕਰਨੀ ਪਊਗੀ। ਪਬਲਿਕ ਕਰੋ। ਸੋਸ਼ਲ ਮੀਡੀਆ ਦੇ ਪਾਸਵਰਡ ਜੋ ਵੀ ਆ ਉਹ ਦੇਣੇ ਪੈਣਗੇ। ਸੋ ਬਹੁਤ ਸਾਰੇ ਲੋਕ ਅਮਰੀਕਾ ਨੂੰ ਬਦਨਾਮ ਕਰਦੇ ਹਰਜੋਤ ਸਿੰਘ ਜੀ, ਪਾਸਵਰਡ ਨਹੀਂ ਦੇਣੇ ਪੈਣੇ, ਉਹ ਪਬਲਿਕ ਕਰਨੇ ਪੈਣੇ, ਤਾਂ ਜੋ ਅਧਿਕਾਰੀ ਜਿਹੜੇ ਉਹ ਸਾਰਾ ਕੁਝ ਉਹਨਾਂ ਨੂੰ ਜਿਹੜਾ ਉਹ ਦੇਖ ਲੈਣ। ਉਹ ਆਪਣੇ ਜਿਹੜੇ ਅਕਾਊਂਟਸ ਦੇ ਜਿਹੜੇ ਨਾਮ ਆ, ਉਹ ਉਹਨਾਂ ਨੂੰ ਜਿਹੜਾ ਉਹ ਜਿਹੜੀ DS 260 ਜਾਂ 160 ਫਾਰਮ ਹੁੰਦਾ, ਉਹਦੇ ਵਿੱਚ ਜਿਹੜੇ ਉਹ ਭਰਨੇ ਪੈਣੇ ਆ, ਤੇ ਉਹਦੀ ਸੈਟਿੰਗ ਪਬਲਿਕ ਕਰਨੀ ਪੈਣੀ ਆ, ਤਾਂ ਜੋ ਅਮਰੀਕੀ ਸਰਕਾਰ USCIS ਵਾਲੇ ਤੁਹਾਡੇ ਜਿਹੜੇ ਪ੍ਰੋਫਾਈਲ ਆ ਉਸ ਦੀ ਘੋਖ ਕਰ ਸਕਣ ਜੀ। ਸੋ ਇਹ ਧਿਆਨ ਰੱਖੋ, ਬਹੁਤ ਸਾਰੇ ਜੋ ਅਮਰੀਕਾ ਦੇ ਉਲਟ ਬੋਲਦੇ ਰਹਿੰਦੇ ਆ, ਅਮਰੀਕਾ ਦੇ ਉਲਟ ਕਿੱਦਾਂ ਦੇ ਬਿਆਨ ਦਿੰਦੇ ਹੈਗੇ ਆ, ਜਾਂ ਕਿਸੇ ਤਰ੍ਹਾਂ ਦਾ ਕੋਈ ਟੈਰਰਿਜ਼ਮ ਵਧਾਉਣ ਦੀ ਗੱਲ ਕਰਦੇ ਹੈਗੇ ਆ, ਟੈਰਰਿਜ਼ਮ ਨੂੰ ਸਪੋਰਟ ਕਰਨ ਦੀ ਗੱਲ ਕਰਦੇ ਹੈਗੇ ਆ, ਤੇ ਤੁਹਾਨੂੰ ਜਦੋਂ ਵੀਜ਼ਾ ਮਿਲਣਾ ਇਹ ਉਹਨਾਂ ਨੇ ਸਾਰਾ ਕੁਝ ਸਕੈਨ ਕਰ ਲੈਣਾ ਹੈਗਾ ਆ। ਅਮਰੀਕਾ ਦੇ ਵਿੱਚ ਵੀ ਕਈ ਅਮਰੀਕਾ ਦੇ ਵਿੱਚ ਹੀ ਸਾਰਾ ਕੁਝ ਉਹੀ ਕੰਮ ਕਰਕੇ ਰਹਿ ਕੇ ਫਿਰ ਅਮਰੀਕਾ ਦੇ ਉਲਟ ਜਿਹੜੇ ਆ ਬੋਲਦੇ ਰਹਿੰਦੇ। ਕਾਰਲ ਮਾਰਕਸ ਦੀ ਜਿਹੜੀ ਆ ਉਹ ਇੱਕ ਤਰ੍ਹਾਂ ਨਾਲ ਸਿਫਤਾਂ ਕਰਦੇ ਰਹਿੰਦੇ ਆ। ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਜਦੋਂ ਉਹ ਵਿਜ਼ਿਟ ਕਰਕੇ ਆਊਗੇ ਵਾਪਸ, ਉਹਨਾਂ ਨੂੰ ਵੀ ਜਿਹੜਾ ਚੈੱਕ ਕੀਤਾ ਜਾਊਗਾ।